ਮਿੰਟੂ ਜੀ ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਗੋਲਡੀ ਬਰਾੜ ਦੀ ਹਿਰਾਸਤ ਤੋਂ। ਪੁਸ਼ਟੀ ਹੋ ਗਈ ਹੈ ਗੋਲਡੀ ਬਰਾੜ ਅਮਰੀਕਾ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ। ਬਿਲਕੁਲ। ਤੁਸੀਂ ਪਹਿਲਾਂ ਦੱਸ ਦਿਓ ਜੇ ਕੋਈ ਤੁਹਾਡੇ ਕੋਲ ਪੁਸ਼ਟੀ ਹੈ, ਕਿਉਂਕਿ ਤੁਸੀਂ ਇੱਥੇ ਯੂਐਸ ਦੇ ਵਿੱਚ ਹੋ। ਕਿਉਂਕਿ ਸਾਡੇ ਤਾਂ ਚੀਫ ਮਿਨਿਸਟਰ ਨੇ ਪੁਸ਼ਟੀ ਕੀਤੀ ਹੈ, ਤੇ ਜਿਹਨੂੰ ਅਸੀਂ ਆਫੀਸ਼ੀਅਲ ਪੁਸ਼ਟੀ ਕਹਾਂਗੇ ਕਿ ਅਮਰੀਕਾ ਦਾ ਮੀਡੀਆ ਵੀ ਹੁਣ ਜਿਹੜਾ ਪੰਜਾਬੀ ਮੀਡੀਆ ਕਿ ਉਹ ਭਗਵੰਤ ਮਾਨ ਦੀ ਹੀ ਪੁਸ਼ਟੀ ਨੂੰ ਮੰਨੇਗਾ ਜਾਂ ਇਧਰੋਂ ਵੀ ਕੋਈ ਪੁਸ਼ਟੀ ਜਿਹੜੀ ਉਹ ਹੁੰਦੀ ਹੈ ਉਹ ਦੇਖਣਾ ਹੋਏਗਾ। ਜੀ ਜੀ ਜੀ, ਕਿਉਂਕਿ ਇਹ ਬੇਸਿਕਲੀ ਖਬਰ ਹੀ ਇੰਡੀਅਨ ਮੀਡੀਆ ਨੇ ਸਵੇਰੇ ਸ਼ਾਇਆ ਕੀਤੀ, ਨਸ਼ਰ ਬਿਲਕੁਲ ਕੀਤੀ, ਸਹੀ। ਤੇ ਉਸ ਤੋਂ ਬਾਅਦ ਹਾਂਜੀ। ਸਾਰਾ ਕੁਝ ਜਿਹੜਾ ਤਰਥੱਲੀ ਮਚ ਜਾਂਦੀ ਹੈ। ਹੂੰ। ਕੈਨੇਡਾ ਦੇ ਜਾਂ ਯੂਐਸ ਦੇ ਸਾਰੇ ਪੱਤਰਕਾਰ ਜਿਹੜੇ ਆ, ਪੰਜਾਬੀ ਪੱਤਰਕਾਰ, ਉਹ ਇਸ ਕੰਮ 'ਚ ਜੁਟ ਜਾਂਦੇ ਆ ਕਿ ਕੀ ਵਾਕਿਆ ਇਸ ਤਰ੍ਹਾਂ ਹੈ। ਤਾਂ 3-4 ਘੰਟੇ ਗਰੁੱਪਾਂ ਦੇ ਵਿੱਚ ਮੱਥਾ ਵੱਜਦਾ, ਇੱਧਰ ਉੱਧਰ ਮੇਲ, ਵੈਬਸਾਈਟਾਂ, ਸਭ ਕੁਝ ਚੈੱਕ ਕੀਤਾ ਜਾਂਦਾ, ਪਰ ਨਤੀਜਾ ਸਿਫਰ ਰਹਿੰਦਾ। ਅਖੀਰ ਭਗਵੰਤ ਮਾਨ ਇੱਕ ਪੀਸੀ ਕਰਦੇ ਆ ਤਾਂ ਉਹ ਕਹਿੰਦੇ ਕਿ ਕੈਲੀਫੋਰਨੀਆ ਪੁਲਿਸ ਨੇ ਸਾਨੂੰ ਸੂਚਿਤ ਕੀਤਾ ਹੈ ਕਿ ਇਹ ਉੱਥੇ ਆ, ਤਾਂ ਇਹਨੂੰ ਅਸੀਂ ਹੁਣ ਜਲਦ ਲੈ ਕੇ ਆਵਾਂਗੇ ਵਗੈਰਾ ਵਗੈਰਾ। ਉਹ ਸਾਰੀਆਂ ਗੱਲਾਂ ਇਹਨਾਂ ਨੇ ਕਰ ਦਿੱਤੀਆਂ ਕਿ ਅਸੀਂ ਗੈਂਗਸਟਰ ਕਲਚਰ ਨੂੰ ਜਲਦ ਖਤਮ ਕਰਨ ਜਾ ਰਹੇ ਹਾਂ। ਤੇ ਇਹ ਜਿਹੜੀਆਂ ਤਮਾਮ ਗੱਲਾਂ ਉਹਨਾਂ ਨੇ ਕੀਤੀਆਂ ਨੇ, ਸਮੁੱਚੀਆਂ ਜਿੰਨੀਆਂ ਵੀ ਉਹਨਾਂ ਦੀਆਂ ਮਤਲਬ ਕਿ ਉੱਥੇ ਜੋ ਵੀ ਗੱਲਾਂ ਬਾਤਾਂ ਹੋਈਆਂ, ਉਹਦਾ ਤੱਤਸਾਰ ਤੇ ਇਹੋ ਹੈ ਕਿ ਉਹਨਾਂ ਨੂੰ ਸੂਚਨਾ ਮਿਲ ਗਈ ਆ ਕਿ ਕੈਲੀਫੋਰਨੀਆ ਪੁਲਿਸ ਨੇ ਜੇ ਸੂਚਨਾ ਦੇਣੀ ਹੋਵੇ ਤਾਂ ਉਹ ਇੱਕ ਸੀਐਮ ਨੂੰ ਦੇਣਗੇ ਜਾਂ ਏਜੰਸੀਆਂ ਨੂੰ ਦੇਣਗੇ। ਇਹ ਸੋਚਣ ਵਾਲੀ ਗੱਲ ਆ ਕਿ ਏਦਾਂ ਤਾਂ ਨਹੀਂ ਕਿ ਸਾਡੀਆਂ ਇੱਥੇ ਕੁਝ ਖੁਫੀਆ ਏਜੰਸੀਆਂ ਜਾਂ ਸਾਡੀ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ, ਕਿ ਇਹ ਤਾਂ ਅਮਰੀਕਾ 'ਚ ਨਹੀਂ ਬੈਠੀ। ਇਹਦੇ ਤੋਂ ਇੱਕ ਸਵਾਲ ਨਿਕਲਦਾ ਹੈ ਕਿਉਂਕਿ ਗੋਲਡੀ ਬਰਾੜ ਨੂੰ ਫੋਲੋ ਤਾਂ ਕੀਤਾ ਜਾ ਰਿਹਾ ਸੀਗਾ ਨਾ। ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਟੀਮਾਂ ਕੁਛ ਲੱਗੀਆਂ ਹੋਈਆਂ ਸਨ ਕੈਨੇਡਾ ਤੇ ਅਮਰੀਕਾ ਦੇ ਵਿੱਚ। ਤਾਂ ਜਾਨੀ ਕਿਉਂਕਿ ਜੇ ਮੰਨ ਲਓ ਏਦਾਂ ਕੋਈ ਵੀ ਹੈ, ਤੁਸੀਂ ਫਰਜ਼ ਕਰੋ ਕਿ ਕੋਈ ਇੱਥੇ ਆ ਕੇ ਹੁਣ ਤੁਹਾਨੂੰ ਕੁਝ ਮਹੀਨੇ ਹੋ ਗਏ, ਉਹਨੇ ਸਮਝ ਗਏ ਹੋਣਗੇ ਯੂਐਸ ਦਾ ਕਿਸ ਤਰ੍ਹਾਂ ਦਾ ਸਿਸਟਮ ਆ। ਇੱਥੇ ਕੁਝ ਵੀ ਬਕਾਇਦਾ ਮੰਨ ਲਓ ਕੰਟਰੀ ਟੂ ਕੰਟਰੀ ਕੋਈ ਵੀ ਸੂਚਨਾ ਕਨਵੇ ਹੁੰਦੀ ਹੈ ਤਾਂ ਉਹਦਾ ਇੱਕ ਪ੍ਰੋਸੀਜਰ ਹੁੰਦਾ, ਇੱਕ ਪ੍ਰੋਟੋਕਾਲ ਹੁੰਦਾ ਹੈ। ਜੀ ਬਿਲਕੁਲ। ਤਾਂ ਕਦੇ ਵੀ ਰਾਜ ਦੇ ਸੀਐਮ ਨੂੰ ਡਾਇਰੈਕਟਲੀ ਸੂਚਨਾ ਨਹੀਂ ਜਾਂਦੀ ਹੁੰਦੀ। ਤਾਂ ਮੈਂ ਕਹਿ ਰਿਹਾ ਕਿ ਕੀ ਸਾਡੇ ਇੱਥੇ ਖੁਫੀਆ ਜਿਹੜੇ ਅਧਿਕਾਰੀ ਹੈ ਉਹ ਇੱਥੇ ਕੰਮ ਕਰ ਰਹੇ ਸਨ, ਜਾਂ ਤਾਂ ਉਹਨਾਂ ਨੇ ਸੂਚਨਾ ਦੇ ਦਿੱਤੀ ਹੈ, ਤੇ ਜਾਂ ਭਾਰਤ ਸਰਕਾਰ ਦੇ ਥਰੂ ਫਿਰ ਇਹਨਾਂ ਕੋਲ ਸੂਚਨਾ ਪਹੁੰਚ ਗਈ ਹੈ। ਭਾਰਤ ਸਰਕਾਰ ਦੇ ਥਰੂ ਮਾਨੇ ਕਿ ਉਹ NIA ਹੋ ਸਕਦੀ ਹੈ ਜਾਂ ਕੋਈ ਵੀ ਏਜੰਸੀ ਹੋ ਸਕਦੀ ਜਿਨ੍ਹਾਂ ਨੇ ਇਹਨਾਂ ਨੂੰ ਦੱਸਤਾ ਹੋਵੇ, ਕਿਉਂਕਿ FIR ਇੱਥੇ ਦਰਜ ਹੈ ਨਾ। ਰੈੱਡ ਕਾਰਨਰ ਨੋਟਿਸ ਇੱਥੋਂ ਜਾਰੀ ਹੋਏ ਆ। ਇੱਥੋਂ, ਹਾਂਜੀ। ਸੋ ਇਸ ਕਰਕੇ ਹੁਣ ਦੇਖੋ, ਬਾਕੀ ਉਸ ਤੋਂ ਬਾਅਦ ਤਾਂ ਫਿਰ ਬੜੇ ਦਾਅਵੇ ਆ ਗਏ ਕਿ ਜੀ ਸਾਨੂੰ ਪਤਾ ਸੀ, ਸਾਨੂੰ ਪਤਾ, ਜਿਵੇਂ ਮੀਡੀਆ ਕਰਦਾ ਹੁੰਦਾ ਹੈ ਕਿ ਏਦਾਂ ਹੋ ਜਾਣਾ ਸੀ, ਏਦਾਂ ਹੋ ਜਾਣਾ ਸੀਗਾ। ਪਰ ਪਹਿਲਾਂ ਕੱਖ ਵੀ ਕਿਸੇ ਨੂੰ ਪਤਾ ਨਹੀਂ ਸੀ। ਇਹ ਅੱਜ ਹੀ ਖਬਰ ਨਿਕਲੀ ਹੈ ਤੇ ਅੱਜ ਹੀ ਇਹਦੀ ਪੁਸ਼ਟੀ ਹੋਈ ਆ। ਕੋਈ ਬਾਕੀ ਜਾਣਕਾਰੀ ਤੁਹਾਡੇ ਕੋਲ ਆ ਤਾਂ ਉਹ ਤੁਸੀਂ ਦੱਸ ਦੇਣਾ। ਪਰ ਮੈਨੂੰ ਲੱਗਦਾ ਕਿ ਹਾਲੇ ਤਾਂ ਗ੍ਰਿਫਤਾਰੀ ਦੀ ਵੀ ਗੱਲ ਨਹੀਂ ਹੋ ਰਹੀ ਕਿਤੇ। ਇਹ ਤਾਂ ਸਿਰਫ ਡਿਟੇਨ ਸ਼ਬਦ ਹੈ ਤੇ ਜਿਹਨੂੰ ਕਈ ਵਾਰ ਪੱਤਰਕਾਰ ਕਨਫਿਊਜ਼ ਕਰਕੇ ਗ੍ਰਿਫਤਾਰ ਕਹਿ ਜਾਂਦੇ, ਕਈ ਵਾਰ ਹਿਰਾਸਤ 'ਚ। ਤਾਂ ਹਾਲੇ ਇੱਕ ਇੱਥੇ ਕਾਨੂੰਨੀ ਲੜਾਈ ਲੜੀ ਜਾਏਗੀ। ਇੱਥੋਂ ਅਮਰੀਕਾ 'ਚੋਂ ਏਡੀ ਆਸਾਨੀ ਦੇ ਨਾਲ ਕੋਈ ਬੰਦਾ ਇਹ ਨਹੀਂ ਹੈ ਕਿ ਕਾਲਰ ਤੋਂ ਫੜਿਆ ਤੇ ਉਹਨੂੰ ਧੂ ਕੇ ਜਹਾਜ਼ ਦੇ ਵਿੱਚ ਸੁੱਟਿਆ ਤੇ ਜਾ ਕੇ ਦਿੱਲੀ ਉਤਾਰ ਲਿਆ। ਇੱਥੇ ਕਾਫੀ ਇੱਕ ਕਾਨੂੰਨੀ ਝਗੜੇ ਦੇ ਰਸਤੇ ਖੁੱਲਦੇ ਨੇ। ਤੇ ਬਾਕੀ ਇਸ ਬਾਰੇ ਆ ਜਿਹੜੀ ਹੁਣ ਗੱਲ ਕਹਿੰਦੇ ਨੇ ਪੋਲੀਟੀਕਲੀ ਸਾਇਲਮ ਦੀ ਗੱਲ ਕੀਤੀ ਜਾਂਦੀ ਹੈ, ਤਾਂ ਇਹਦਾ ਖੁਲਾਸਾ ਅੱਜ ਤੋਂ 7-8 ਦਿਨ ਪਹਿਲਾਂ ਇੱਕ ਛੋਟੇ ਜਿਹੇ ਕਹਿ ਲਓ ਸ਼ਹਿਰ ਦੇ ਪੱਤਰਕਾਰ ਨੇ ਕਰ ਦਿੱਤਾ ਸੀਗਾ। ਜੀ ਬਿਲਕੁਲ। ਇੱਕ ਦਿਨ ਆਪਾਂ ਚਰਚਾ ਕਰ ਰਹੇ ਸੀ ਮਿੰਟੂ ਜੀ ਇਹ ਖਬਰਾਂ ਦੇ ਗੈਂਗਸਟਰਾਂ ਦੇ ਬਾਰੇ, ਤਾਂ ਉਸ ਦਿਨ ਤੁਸੀਂ ਵੀ ਇਸ ਗੱਲ ਵੱਲ ਇਸ਼ਾਰਾ ਕੀਤਾ ਸੀਗਾ ਕਿ ਬੇਸ਼ੱਕ ਪੁਸ਼ਟ ਹੈ, ਪਰ ਅੱਜ ਤੋਂ 7-8 ਦਿਨ ਪਹਿਲਾਂ ਦੀ ਸ਼ਾਇਦ ਉਹ ਗੱਲ ਆ ਕਿ ਪੋਲੀਟੀਕਲ ਜ਼ਾਇਲਮ ਗੋਲਡੀ ਬਰਾੜ ਦਾ ਤੁਸੀਂ ਵਿੱਚ ਜ਼ਿਕਰ ਕੀਤਾ ਸੀ। ਇਨ ਸ਼ਾਰਟ ਦੇ ਵਿੱਚ ਕੀਤਾ ਸੀ, ਉਦੋਂ ਪੁਸ਼ਟ ਨਹੀਂ ਸੀ ਗੱਲਾਂ। ਜੀ ਦੇਖੋ, ਹਾਂ, ਮੈਂ ਤੁਹਾਨੂੰ ਦੱਸਿਆ ਸੀਗਾ ਇੱਕ ਚੀਜ਼ ਦਾ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਤੇ ਇਹਨਾਂ ਨੇ ਕਾਫੀ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਣਾ ਜਿਵੇਂ ਏਜੰਸੀਆਂ ਦਾ ਨਾ ਉਹ ਸਾਰਾ ਕਰ ਲਿਆ, ਤਾਣਾ ਬਾਣਾ ਇਹਨਾਂ ਨੇ ਬਣਾ ਲਿਆ। ਤਾਂ ਤੁਸੀਂ ਦੇਖੋ ਨਾ, ਕੁਲਵਿੰਦਰ ਸਿੰਘ ਖਾਨਪੁਰੀ ਗ੍ਰਿਫਤਾਰ, ਅੱਜ ਹਰਪ੍ਰੀਤ ਸਿੰਘ ਹੈਪੀ ਗ੍ਰਿਫਤਾਰ। ਉਹ ਗ੍ਰਿਫਤਾਰ ਮਤਲਬ ਕਿ ਅਖੇ ਜੀ 에ਅਰਪੋਰਟ ਤੋਂ ਉਤਰ ਗਏ। ਤੁਸੀਂ ਸੋਚ ਸਕਦੇ ਹੋ ਜਿਹੜੇ ਬੰਦੇ ਇੱਥੇ ਵਾਂਟਡ ਨੇ ਉਹ 에ਅਰਪੋਰਟ ਤੋਂ ਉਤਰ ਗਏ। ਇਹ ਬਹੁਤ ਵੱਡੀ ਗੇਮ ਚੱਲ ਰਹੀ ਹੈ ਪ੍ਰਵੀਨ ਜੀ, ਬਹੁਤ ਵੱਡੀ ਗੇਮ ਹੈ। ਇਹ ਕੋਈ ਛੋਟੀ ਗੇਮ ਨਹੀਂ ਹੈ ਜਿਸ ਤਰ੍ਹਾਂ ਦੀ ਗੇਮ ਲੱਗ ਰਹੀ ਹੈ। ਹੁਣ ਦੇਖੋ ਅੱਗੇ ਇਹਦੇ ਵਿੱਚ ਕਿਹੜੇ ਮੋਹਰੇ ਡਿੱਗਦੇ ਨੇ, ਇਹਦੇ ਚ ਕਿਹੜੇ ਮੋਹਰੇ ਨਵੇਂ ਉੱਠਦੇ ਨੇ। ਤੋਂ ਵੱਡੀ ਕਾਰਵਾਈ ਜਿਹੜੀ ਹੈ ਉਹ ਚੱਲ ਰਹੀ ਹੈ। ਇਹ ਸਮਝਣ ਦੀ ਜ਼ਰੂਰਤ ਹੈ
ਬਾਕੀ ਉਹ ਮੈਂ ਜਿਵੇਂ ਕਹਿ ਰਿਹਾ ਕਿ ਹਵਾਲਗੀ ਦੀ ਇੱਕ ਅਲੱਗ ਤੋਂ ਪ੍ਰਕਿਰਿਆ ਹੁੰਦੀ ਹੈ। ਉਹ ਪ੍ਰਕਿਰਿਆ ਇਹ ਨਹੀਂ ਹੈ ਕਿ ਭਗਵੰਤ ਮਾਨ ਹੋਰੀ ਜਿੱਦਾਂ ਕਹਿ ਰਹੇ ਕਿ ਅਸੀਂ ਗੈਂਗਸਟਰ ਕਲਚਰ ਖਤਮ ਕਰ ਦਿਆਂਗੇ, ਉਹਨਾਂ ਨੂੰ ਜਲਦੀ ਲਿਆਵਾਂਗੇ। ਇਹਦੇ ਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੋਏਗਾ। ਇਹ ਤਾਂ ਹੁਣ ਜਿੱਦਾਂ ਕਹਿ ਲਓ ਕਿ ਦੋ ਸਰਕਾਰਾਂ ਦਾ ਮਸਲਾ ਹੁੰਦਾ ਤੇ ਉਹਦੇ ਚ ਵੀ ਕਾਨੂੰਨੀ ਅੜਚਣਾ ਜਾਂ ਕਾਨੂੰਨੀ ਬਦਲ ਜਿਹੜੇ ਹੁੰਦੇ ਉਹ ਮਾਇਨੇ ਰੱਖਦੇ।